ਦੋਸਤੋ ਅੱਜ ਜਿਹੜਾ ਅਸੀਂ ਪਿੰਡ ਖੜੇ ਆ ਟੋਡੇਪੁਰ, ਤਹਿਸੀਲ ਇਹਦੀ ਜਿਹੜੀ ਹੈ ਕਸੂਰ ਹੈ ਤੇ ਮੇਰੇ ਨਾਲ ਬਾਬਾ ਜ਼ਫਰ ਸਾਹਿਬ ਨੇ। ਤੇ ਅੱਜ ਜਿਹੜੇ ਅਸੀਂ ਤੁਹਾਨੂੰ ਹਵੇਲੀ ਵਿਖਾ ਰਹੇ ਆ ਔਰ ਉਦਮ ਸਿੰਘ ਦੀ ਹਵੇਲੀ ਹੈ। ਸਰਦਾਰ ਉਦਮ ਸਿੰਘ ਜਿਹੜੇ ਨਾ ਕਿ ਇਸ ਹਵੇਲੀ ਦੇ ਮਾਲਕ ਨੇ, ਜਿਹੜੇ ਕਿ ਲਾਗੇ ਬੰਨੇ ਦੇ 7 ਪਿੰਡਾਂ ਦੇ ਮਾਲਕ ਸਨ। ਇਹਨਾਂ ਕੋਲੇ ਪਾਵਰ ਆਫ ਅਟਾਰਨੀ ਵੀ ਸੀ ਤੇ ਜਿਹੜਾ ਨਾ ਕਿ ਮੇਰੇ ਨਾਲ ਜਿਹੜਾ ਨਾ ਕਿ ਬਾਬਾ ਜ਼ਫਰ ਸਾਹਿਬ ਮਹਿਰ ਸਾਹਿਬ ਨੇ ਜਿਹੜਾ ਨਾ ਕਿ ਉਹਨਾਂ ਨੂੰ ਵੇਖਿਆ ਵੀ ਹੋਇਆ। 1960 ਦੇ ਵਿੱਚ ਆਏ ਸਨ ਜੀ। 1960 ਦੇ ਵਿੱਚ ਆਪਣੀ ਹਵੇਲੀ ਵੇਖਣ ਆਏ ਸਨ। ਇਦਾਂ ਦੀਆਂ ਹੀ ਹੋਰ ਵੀਡੀਓ ਵੇਖਣ ਵਾਸਤੇ ਨਾਲ WhatsApp ਦਾ ਨੰਬਰ ਚੱਲਦਾ ਪਿਆ। ਤੁਸੀਂ ਆਪਣਾ ਪਿੰਡ ਵਿਖਾਣਾ ਹੋਵੇ ਜਾਂ ਵੇਖਣਾ ਹੋਵੇ, ਸਾਡੇ ਨਾਲ ਇਸ WhatsApp ਨੰਬਰ ਤੇ ਰਾਬਤਾ ਕਰ ਸਕਦੇ ਹੋ। ਤਸਵੀਰ ਵੇਖ ਕੇ ਰੋਇਆ ਹੋਣਾ ਜੋ ਹਾਲ ਹੈ। ਹਾਂ ਹੁੰਦਾ ਜਿਸਲੇ ਉਸ ਆਇਆ ਨਾ ਉਸ ਨੂੰ ਠੀਕ ਸੀ। ਇਹ ਹੋਣੀ ਆਪਣੇ ਬਾਅਦ ਦੇ ਵਿੱਚ ਬੋਲੋ ਖਰੀ 40 ਦੇ 26 66 ਸਾਲ ਹੋ ਗਏ। ਠੀਕ ਹੈ, ਇਹ ਉਸੇ ਦੀ ਹੀ ਤਸਵੀਰ ਹੈ। ਹਾਂ ਉਸੇ ਦੀ ਠੀਕ ਹੈ। ਹੁਣ ਆਣ ਕੇ ਨੂੰ ਨੁਕਸਾਨ ਪਹੁੰਚਣ ਲੱਗਾ ਕਿਉਂਕਿ ਸੈਲਾਬ ਦੀ ਨਜ਼ਰ ਹੋ ਗਈ। ਠੀਕ ਹੈ। ਜਦੋਂ ਆਇਆ ਸੀ ਉਦੋਂ ਉਹਦੀ ਕਿੰਨੀ ਕੁ ਉਮਰ ਸੀ? ਉਦੋਂ ਤਕਰੀਬਨ ਮੈਂ ਤਕਰੀਬਨ ਇਸ ਹਵੇਲੀ ਵਿੱਚ 3 ਚਬਾਰੇ, 3 ਮੰਜ਼ਲਾਂ ਸੀ। ਨਹੀਂ ਮੰਜ਼ਿਲ ਨਹੀਂ, ਦੂਸਰੀ ਮੰਜ਼ਿਲ ਤੇ ਚਬਾਰਾ। ਅੱਛਾ ਬਾਬਾ ਜੀ, ਇਹ ਡਾਟ ਲੱਗੇ ਨੇ, ਉਦੋਂ ਸੀਮੈਂਟ ਕਿਹੜਾ ਇਸਤੇਮਾਲ ਹੁੰਦਾ ਹੋਵੇਗਾ? ਸੀਮੈਂਟ ਨਹੀਂ ਸੀ ਇਸਤੇਮਾਲ। ਅੱਛਾ ਜੀ। ਹਾਂ ਤੇ ਫਿਰ ਕਿਸ ਤਰ੍ਹਾਂ ਬਣਾਉਂਦੇ ਸੀ? ਇਹ ਆਪਣੇ ਨਾ ਇੱਕ ਪੱਥਰ ਪੀਸ ਕੇ ਉਹਦੇ ਉਹ ਇਸਤੇਮਾਲ। ਅੱਛਾ, ਜਿਸ ਤਰ੍ਹਾਂ ਕਹਿ ਲੈ ਕਿ ਉਹ ਰੋੜੇ ਸਨ, ਉਹਨਾਂ ਨੂੰ ਪਕਾਉਂਦੇ ਸੀ ਖਰਾਬ ਤੇ ਫਿਰ ਉਸ ਤੋਂ ਬਾਅਦ ਜਿਹੜਾ ਨਾ ਕਿ ਦਾਲ, ਫਿਰ ਉਸ ਤੋਂ ਬਾਅਦ ਚੂਨਾ ਮਿਕਸ ਕਰਕੇ ਕਸੂਰੀ ਮਿੱਟੀ ਇਸਤੇਮਾਲ ਕਰਕੇ ਉਹ ਹੀ ਡਾਟ ਦੇ ਵਿੱਚ ਵੀ ਲੱਗਦਾ। ਇਹ ਡਾਟ ਦੇ ਵਿੱਚ ਇਹਨਾਂ ਨੇ ਇਸਤੇਮਾਲ ਕੀਤੀ ਹੋਈ ਹੈ ਬਾਸ ਦੀ ਦਾਲ ਮਾਰ। ਅੱਛਾ ਅੱਛਾ, ਠੀਕ। ਵੇਖ ਲਓ ਕਿ ਅੱਜ ਵੀ ਜਿਹੜਾ ਨਾ ਕਮਾਲ ਹੈ। ਇਹ ਦੇਖੋ ਫਿਰ ਵੇਖ ਲਓ ਕਿ ਕੋਈ ਸਰੀਆ ਨਹੀਂ, ਕੋਈ ਸਰੀਆ, ਵਾਕਈ ਇਦਾਂ ਹੀ ਕਰਦੇ। ਔਰ ਫਿਰ ਬਾਬਾ ਜੀ, ਸਭ ਤੋਂ ਵੱਡੀ ਗੱਲ ਇਹ ਬਜ਼ੁਰਗੋ ਕਿ ਜਿਹੜਾ ਉਹਨਾਂ ਨੇ ਲਾਈਆਂ ਨੇ ਨਾ ਆਪਣਾ ਡਿਜ਼ਾਈਨ ਬਣਾਏ ਨੇ, ਉਹ ਇਦਾਂ ਬਣਾਏ ਨੇ ਜਿਵੇਂ ਪੈਨਸਲ ਨਾਲ ਬਣਾਈਆਂ ਨਾ ਜੀ, ਇੱਕੋ ਜਿਹਾ। ਵੇਖੋ ਕੋਈ ਇਸ ਤਰ੍ਹਾਂ ਹੀ ਲੱਗਦਾ ਕਿ ਪਤਾ ਨਹੀਂ ਇਹਦੇ ਤੇ ਕਿੰਨਾ ਅਰਸਾ ਲੱਗਾ, ਕਿੰਨੀ ਦੇਰ ਲੱਗੀ ਔਰ ਕਿੱਡੇ ਉਹ ਇੰਜੀਨੀਅਰ ਸਨ ਉਸ ਟਾਈਮ। ਅੱਜ ਸਾਡੇ ਮਸ਼ੀਨੀ ਦੌਰ ਵੀ ਆ ਗਿਆ ਨਾ ਜੀ, ਇਵੇਂ ਦੇ ਡਾਟ ਔਰ ਇਵੇਂ ਦੇ ਡਿਜ਼ਾਈਨ ਨਹੀਂ ਬਣਦੇ। ਤੇ ਲਓ ਜੀ, ਠੀਕ ਹੋ ਗਿਆ। ਆਜੋ ਫਿਰ। ਅੱਛਾ, ਉਹਨਾਂ ਕੋਲ ਐਡੀਸ਼ਨਲ ਪਾਵਰ ਸੀ ਕਿ 6 ਮਹੀਨੇ ਤੱਕ ਜਿਹੜਾ ਨਾ ਕਿ ਉਹ ਬੰਦੇ ਨੂੰ ਜਿਹੜਾ ਨਾ ਕਿ ਸਜ਼ਾ ਦੇ ਸਕਦੀ। ਔਰ ਇਹਦੀ ਜਿਹੜੀ ਜੇਲ੍ਹ ਸੀ ਇਸੇ ਪਿੰਡ 'ਚ ਸੀ? ਨਹੀਂ, ਜੇਲ੍ਹ ਤਾਂ ਤਹਿਸੀਲ 'ਚ ਸੀ ਨਾ। ਅੱਛਾ, ਤਹਿਸੀਲ 'ਚ ਸੀ, ਯਾਨੀ ਕਿ ਮਤਲਬ ਲੇਕਿਨ ਇੱਥੇ ਉਹ ਫੈਸਲਾ ਕਰਦਾ ਸੀ। ਅੱਛਾ ਅੱਛਾ, ਯਾਨੀ ਕਿ ਇੱਥੇ ਹੁੰਦਾ ਕਹਿ ਲਓ ਕਿ ਕਚਹਿਰੀ ਲਾ ਲਓ ਜਾਂ ਕਹਿ ਲਓ ਕਿ ਮਤਲਬ ਹੈ ਕਿ ਇੱਥੇ ਉਹਦੀ ਜਿਹੜਾ ਨਾ ਕਿ ਡੇਰਾ। ਠੀਕ ਹੈ। ਇਹ ਇਸ ਜਗ੍ਹਾ ਆ ਜਿਹੜੀ ਹੈ ਨਾ, ਹਾਂਜੀ ਆ ਜਿਹੜੀ ਠੀਕ ਹੈ। ਇਹ ਜਾਮਨ ਦੀ ਪਈ ਹੈ ਇਹ ਵੀ ਚਬਾਰਾ ਉਦੋਂ ਦਾ ਹੀ ਹੈ। ਇਹ ਉਦੋਂ ਦਾ। ਅੱਛਾ, ਬਹੁਤ ਘੱਟ ਮੈਂ ਵੇਖਿਆ, ਜ਼ਿਆਦਾਤਰ ਲੱਕੜੀ ਦਾ ਹੀ ਇਸਤੇਮਾਲ ਹੁੰਦਾ। ਲੱਕੜੀ ਦਾ ਇਸਤੇਮਾਲ ਵੇਖ ਕੇ ਇਹ ਜਗ੍ਹਾ ਜੇ ਹੁੰਦੀ ਜਿੱਥੇ ਉਹ ਕਚਹਿਰੀ ਲਾਉਂਦਾ ਤੇ ਦੋਸਤੋ, ਇਹ ਉਹ ਜਗ੍ਹਾ ਜਿੱਥੇ ਜਿਹੜਾ ਨਾ ਕਿ ਕਿਸੇ ਟਾਈਮ ਦੇ ਵਿੱਚ ਮੁਲਜ਼ਮ ਜਿਹੜਾ ਆਉਂਦੇ ਸੀ ਤੇ ਜਿਹੜਾ ਨਾ ਉਹਨਾਂ ਦੇ ਫੈਸਲੇ ਹੁੰਦੇ ਸੀ। ਸਰਦਾਰ ਉਦਮ ਸਿੰਘ ਪਿੰਡ ਜਿਹੜਾ ਹੈਗਾ ਜੀ ਉਹ ਰੋੜਾ ਆਪਣਾ ਟੋਡੇਪੁਰ ਜਿਹੜਾ ਬੜਾ ਇਤਿਹਾਸਕ ਔਰ ਤਾਰੀਖੀ ਪਿੰਡ ਹੈ। ਔਰ ਉਹਦੇ ਵਿੱਚ ਅਸੀਂ ਜਿਹੜੀ ਖੜੇ ਹਾਂ, ਉਹ ਹਵੇਲੀ ਸਾਰੀ ਜਿਹੜੀ ਹੈ ਇਹ ਸਰਦਾਰ ਉਦਮ ਸਿੰਘ ਦੀ ਸੀ, ਜਿਹੜੇ ਕਿ 7 ਪਿੰਡਾਂ ਦੇ ਮਾਲਕ ਸਨ। ਔਰ ਉਹਨਾਂ ਕੋਲੇ ਅੰਗਰੇਜ਼ ਦੀ ਦਿੱਤੀ ਹੋਈ ਅਟਾਰਨੀ, ਪਾਵਰ ਆਫ ਅਟਾਰਨੀ ਵੀ ਸੀ ਕਿ 6 ਮਹੀਨੇ ਤੱਕ ਜਿਹੜਾ ਨਾ ਬੰਦੇ ਨੂੰ ਬੰਨ ਵੀ ਸਕਦੇ ਸਨ। ਤੇ ਜ਼ਮੀਨ ਦਾ ਹਿਸਾਬ ਤੁਸੀਂ ਆਪ ਹੀ ਲਾ ਲਓ ਕਿ 7 ਪਿੰਡ ਦੇ ਜਿਹੜੇ ਨੇ ਕਿ ਉਹਨਾਂ ਕੋਲ ਜ਼ਮੀਨ ਕਿੰਨੀ ਹੋਵੇ ਦੀ ਔਰ ਉਸ ਵਕਤ ਉਹਨਾਂ ਦੀ ਪਾਵਰ ਕਿੰਨੀ ਹੋਵੇ ਦੀ। ਪਹਿਲੀ ਹਵੇਲੀ ਵੇਖੀ ਜਿਹਦੇ ਵਿੱਚ ਲੋਹੇ ਦੇ ਰੋਸ਼ਨਦਾਨ ਇਸਤੇਮਾਲ ਹੋਏ। ਜ਼ਿਆਦਾਤਰ ਇਹ ਹੀ ਵੇਖੀਦਾ ਕਿ ਲੱਕੜੀ ਦਾ ਜ਼ਿਆਦਾ ਇਸਤੇਮਾਲ ਉਸ ਦੌਰ 'ਚ ਹੁੰਦਾ ਸੀ, ਜਾਂ ਜਿਹੜੀਆਂ ਖਿੜਕੀਆਂ ਹੁੰਦੀਆਂ ਸਨ ਉਹਨਾਂ 'ਚ ਸਰੀਆਂ ਹੁੰਦਾ ਸੀ। ਇਹਦੇ ਵਿੱਚ ਫਰੇਮ ਬਕਾਇਦਾ ਬਣ ਕੇ ਜਿਹੜੇ ਲੋਹੇ ਦੇ ਲੱਗੇ ਨੇ। ਔਰ ਉੱਪਰ ਵੀ ਵੇਖੋ ਤੁਸੀਂ, ਇਸ ਚਬਾਰੇ ਤੇ ਵੀ ਲੋਹੇ ਦਾ ਇਸਤੇਮਾਲ ਹੋਇਆ। ਇਹ ਉਸ ਟਾਈਮ ਦਾ ਹੀ ਲੋਹਾ ਜੀ? ਨਹੀਂ, ਇਹ ਬਾਅਦ ਲਾਇਆ। ਇਹ ਬਾਅਦ 'ਚ ਲੱਗਾ ਹੋਇਆ ਜੀ? ਠੀਕ ਹੋ ਗਿਆ। ਇਹ ਬਾਅਦ ਦੇ ਵਿੱਚ ਲੱਗਾ ਜੀ। ਇਹ ਉੱਪਰ ਵਾਲਾ ਚਬਾਰਾ ਜੀ, ਇਹ ਵੀ ਤੁਹਾਡੇ ਨੂੰ ਕਰਵਾਣੇ। ਤੇ ਉਸ ਤੋਂ ਇਲਾਵਾ ਬਾਬਾ ਜੀ ਹੋਰ ਵੀ ਕੋਈ ਆਏ ਨੇ, ਕੋਈ ਵਿਜ਼ਿਟਰ ਵੀ, ਕੋਈ ਸਰਦਾਰ ਵੀ ਹੋਰ ਪਿੰਡ ਦੇ ਵਿੱਚ? ਨਹੀਂ, ਕੋਈ ਧਿਆਨ ਨਾਲ ਹਟਾ ਕੋਈ ਨਹੀਂ। ਠੀਕ ਹੋ ਗਿਆ। ਇਹ ਵੀ ਉਦੋਂ ਦੀ ਛੱਤ ਹੈ ਜੀ? ਉਹ ਜੀ ਜ਼ਰਾ ਅੱਛਾ ਦੋਸਤੋ, ਇਹ ਵੇਖੋ ਕਿ ਇਹੋ ਹੀ ਦੀਵਾਰ ਹੈ, ਪੁਰਾਣੀ ਹੀ ਦੀਵਾਰ ਹੈ। ਔਰ
ਜਿਹੜਾ ਮੈਂ ਅਕਸਰ ਕਹਿੰਦਾ ਹੁੰਦਾ ਕਿ ਉਸ ਵਕਤ ਦੇ ਵਿੱਚ ਇਹ ਖਿੜਕੀਆਂ ਲਾਉਣ ਦਾ ਮਕਸਦ ਇਹ ਹੁੰਦਾ ਸੀ ਕਿ ਹਵਾ ਜਿਹੜੀ ਹੈ ਨਾ ਵੈਂਟੀਲੇਸ਼ਨ ਉਹ ਵੈਂਟੀਲੇਸ਼ਨ ਦਾ ਇੰਤਜ਼ਾਮ ਹੁੰਦਾ ਸੀ ਇਹਨਾਂ ਕਮਰਿਆਂ ਦੇ ਵਿੱਚ। ਅੱਜ ਵੀ ਜਿਹੜਾ ਨਾ ਕਿ ਗਰਮੀ ਮਹਿਸੂਸ ਨਹੀਂ ਹੁੰਦੀ, ਖਿੜਕੀਆਂ ਜਿਹੜੀਆਂ ਲੱਗੀਆਂ। ਫਿਰ ਉਹਨਾਂ ਖਿੜਕੀਆਂ ਦੇ ਵਿੱਚ ਲੋਹੇ ਦੇ ਸਰੀਏ ਲਾਏ ਤਾਂ ਕਿ ਜਿਹੜਾ ਨਾ ਕਿ ਸਿਕਿਉਰਿਟੀ ਦਾ ਵੀ ਇੰਤਜ਼ਾਮ ਠੀਕ ਰਹੇ। ਥੱਲੇ ਵੀ ਖਿੜਕੀਆਂ ਨੇ ਤਾਂ ਕਿ ਜਿਹੜਾ ਨਾ ਕਿ ਬਿਹਤਰੀਨ ਕਿਸਮ ਦੀ ਜਿਹੜੀ ਨਾ ਹਵਾ ਮਿਲੇ, ਕਿਉਂਕਿ ਉਹ ਤਾਂ ਬਿਜਲੀ ਦਾ ਤਾਂ ਕਨਸੈਪਟ ਹੁੰਦਾ ਨਹੀਂ ਸੀ। ਤੇ ਆਖਰੀ ਜਿਹੜਾ ਨਾ ਕਿ ਸਮਾਂ ਲੈਂਦੀ ਹੈ ਹਵੇਲੀ ਤੇ ਜਿਹੜੀ ਤੁਹਾਡੇ ਰੂਬਰੂ ਕਰਵਾ ਰਹੇ ਹਾਂ। ਤੇ ਟੋਡਾਪੁਰ ਪਿੰਡ ਦੇ ਤਹਿਸੀਲ ਇਹਦੀ ਜਿਹੜੀ ਹੈ ਕਸੂਰ ਹੈ, ਜ਼ਿਲ੍ਹਾ ਵੀ ਕਸੂਰ ਹੈ। ਉਸ ਵਕਤ ਜਿਹੜਾ ਨਾ ਜ਼ਿਲ੍ਹਾ ਜਿਹੜਾ ਨਾ ਲਾਹੌਰ ਸੀ। ਅੱਛਾ ਬਾਬਾ ਜੀ, ਇਸ ਹਵਾਲੇ ਦੇ ਨਾਲ ਕੋਈ ਹੋਰ ਜਿਹੜੀ ਕੋਈ ਗੱਲਬਾਤ ਜਿਹੜੀ ਇਸ ਹਵੇਲੀ ਦੇ ਨਾਲ ਤਰੀਕ ਜੁੜਦੀ ਹੋਵੇ ਕਿ ਆਸੇ-ਪਾਸੇ ਜਿਹੜਾ ਪਿੰਡ ਸੀ ਆਪਣਾ ਉਹ ਕਿਸ ਤਰ੍ਹਾਂ ਦਾ ਸੀ? ਪੱਕਾ ਸੀ, ਕੱਚਾ ਸੀ, ਆਬਾਦੀ ਥੋੜੀ ਸੀ, ਜ਼ਿਆਦਾ? ਤਕਰੀਬਨ ਆਲਮੋਸਟ ਕੱਚਾ ਹੀ ਸੀ। ਕੱਚਾ ਸੀ, ਸਿਰਫ ਇਹ ਸਰਦਾਰ ਇੱਥੇ? ਚੰਦ ਇੱਕ ਘਰ ਹੀ ਸਨ, ਇੱਕ ਦੋ ਤਿੰਨ ਹੋਰ ਸਨ, ਜੱਟ ਸਨ। ਅੱਛਾ ਜੀ, ਜੱਟ ਸਨ। ਉਹ ਬਰਾਦਰ ਕਰਕੇ ਇੱਕ ਉਹਨਾਂ ਦਾ ਘਰ ਹੈਗਾ ਸੀ ਛੋਟਾ ਜਿਹਾ। ਤੇ ਉਹ ਬਾਅਦ ਡੈਮੇਜ ਹੋ ਗਿਆ ਹੋਇਆ, ਉਹ ਖਤਮ ਹੋ ਗਿਆ ਹੋਇਆ। ਠੀਕ ਹੋ ਗਿਆ। ਉਹ ਹੈਗਾ ਸੀ ਇੱਕ ਜ਼ਿਮੀਂਦਾਰ ਸੀ, ਉਹਨੂੰ ਇੱਥੇ ਅਲਾਟਮੈਂਟ ਹੋਈ ਸੀ ਜੀ ਜੀ। ਸਿੰਧ ਦੇ ਵਿੱਚ, ਟੰਡੂ ਆਦਮ ਦਾ ਰਹਿਣਾ। ਟੰਡੂ ਆਦਮ ਜਾਮ, ਟੰਡੂ ਆਦਮ ਟੰਡੂ ਆਦਮ ਸਿੰਧ ਟੰਡੂ ਦਾ। ਆਦਮ ਦਾ ਸੀ, ਤੇ ਉਹ ਵੀ ਸਾਡੀ ਸਪੁਰਦਾਰੀ ਸੀ। ਅਸੀਂ ਬਾਅਦ 'ਚ ਫਿਰ ਉਹਦੇ ਕੋਲ ਰਖਵਾ ਕਰੀ। ਆਪਣੀ ਹੁਣ ਇਸ ਪਿੰਡ ਦੇ ਵਿੱਚ ਜ਼ਮੀਨ ਕਿੰਨੀ ਹੈ ਔਰ ਓਵਰਆਲ ਕਿੰਨੀ ਜ਼ਮੀਨ ਹੈ? ਉਹ ਇੱਥੇ ਪਿੰਡ ਦੇ ਵਿੱਚ ਸਾਡੀ 20 ਏਕੜ ਜੀ ਜੀ। ਤੇ ਦਰਿਆ ਸਤਲੁਜ ਤੋਂ ਪਾਰ ਸਾਡੇ ਕੋਲ 70 ਏਕੜ। ਮਾਸ਼ਾਅੱਲਾ, ਯਾਨੀ ਕਿ 90 ਏਕੜ ਜ਼ਮੀਨ। ਉਧਰ ਕਿੰਨੀ ਸੀ ਜ਼ਮੀਨ? ਉਧਰ ਸਾਡੇ ਕੋਲ ਜ਼ਮੀਨ ਜਿਹੜੀ ਸੀ ਨਾ ਉਹ ਸ਼ਹਿਰੀ ਸੀ। ਸ਼ਹਿਰੀ ਸੀ, ਯਾਨੀ ਕਿ ਉਹ ਜ਼ਿਆਦਾ ਪੈਸੇ ਵਾਲੀ ਸੀ, ਉਹ ਜ਼ਿਆਦਾ ਜਿਹੜਾ ਨਾ ਸ਼ਹਿਰੀ ਕਮਰਸ਼ੀਅਲ ਸੀ। ਉਹਨਾਂ ਦੇ ਯੂਨਿਟਾਂ ਦੇ ਹਿਸਾਬ ਨਾਲ ਸਾਨੂੰ ਕਿਲਾ ਦਿਦਾਰ ਸਿੰਘ ਆਲਟਰਨੇਟ ਜ਼ਮੀਨ ਮਿਲੀ ਸੀ। ਠੀਕ ਹੋ ਗਿਆ। ਕਿਲਾ ਦਿਦਾਰ ਸਿੰਘ ਸਾਨੂੰ ਉੱਥੇ ਮਿਲੀ ਸੀ। ਇੱਥੇ ਦਿੰਦੇ ਸਨ 74 ਏਕੜ ਹਾਂਜੀ ਸਾਨੂੰ ਉਸ ਬਾਅਦ ਵੀ। ਹਾਂਜੀ। ਲੇਕਿਨ ਅਸੀਂ ਉੱਥੇ ਕਿਹਾ ਸ਼ਹਿਰੀ ਲੈਣੀ, ਤੇ ਸਾਨੂੰ ਉੱਥੇ ਦੋ ਭਾਈਆਂ ਨੂੰ, ਮੇਰੇ ਦਾਦੇ ਦੇ ਦੋ ਭਾਈ ਸਨ, ਉਹਨਾਂ ਨੂੰ 25 ਏਕੜ ਮਿਲੇ ਸੀ, 12.5 ਮਰਲੇ। ਠੀਕ ਹੋ ਗਿਆ। ਅਗਰ ਇੱਥੇ ਲੈਂਦੇ ਤੇ 70 ਏਕੜ, ਇੱਥੇ ਕਿਉਂਕਿ ਉਦੋਂ ਉਸ ਵਕਤ ਦਰਿਆ ਦਾ ਇਲਾਕਾ ਸੀ, ਇੱਥੇ ਦਰਿਆ ਵੀ ਵਗਦਾ ਹੁੰਦਾ ਸੀ। ਇੱਧਰ ਵੀ ਦਰਿਆ, ਇਹ ਤੁਸੀਂ ਦੇਖਿਆ ਹੋਣਾ। ਜੀ ਜੀ ਜੀ, ਦਰਿਆ ਬਿਆਸ ਇੱਧਰੋਂ ਵੀ ਆ। ਜੀ ਜੀ। ਦੋਸਤੋ, ਇਹ ਕਸੂਰ ਨੂੰ ਫਖਰ ਹਾਸਲ ਹੈ। ਕਸੂਰ ਇੱਕ ਬਾਦ ਇੱਕ ਐਸਾ ਸ਼ਹਿਰ ਹੈ ਬਾਬੇ ਬੁੱਲੇ ਸ਼ਾਹ ਦੀ ਨਗਰੀ ਕਿ ਇਸ ਕਸੂਰ ਦੇ ਵਿੱਚ ਦੋ ਦਰਿਆ ਸੀ। ਵਿੱਚ ਕਸੂਰ ਸੀ, ਇੱਕ ਦਰਿਆ ਬਿਆਸ ਸੀ, ਜਿੰਦਾ ਜਿਹੜਾ ਨਾ ਕਿ ਪਾੜ ਕਹਿੰਦੇ ਕਿ 4 ਮੀਲ ਤੱਕ ਚੌੜਾ ਸੀ। ਦੂਸਰਾ ਦਰਿਆ ਸਤਲੁਜ ਦਰਿਆ ਸੀ, ਜਿਹੜਾ ਫਿਰ 1962 ਦੇ ਵਿੱਚ ਜਿਹੜਾ ਨਾ ਸਿੰਤਾਸ ਮੁਆਹਦੇ ਦੇ ਤਹਿਤ ਜਿਹੜਾ ਨਾ ਕਿ ਇਹ ਫਿਰ ਉਹ ਦਰਿਆ ਚੜ੍ਹਦੇ ਪੰਜਾਬ ਵਾਲੇ ਰੁਕ ਗਏ। ਬਾਕੀ ਜਿਹੜਾ ਨਾ ਕਿ ਇੱਥੇ ਜਿਹੜਾ ਨਾ ਕਿ ਚਨਾਬ ਤੇ ਜੇਹਲਮ ਤੇ ਰਾਵੀ ਦਾ ਕੁਛ ਜਿਹੜਾ ਨਾ ਹਿੱਸਾ ਹੈ। ਇਹ ਇਤਿਹਾਸਕ ਜੀ ਹਵੇਲੀ ਸੀ ਜਿਹੜੀ ਤੁਹਾਡੇ ਰੂਬਰੂ ਕਰਵਾਈ। ਅੱਜ ਵੀ ਗੁਜ਼ਸ਼ਤਾ ਦੌਰ ਦੀ ਯਾਦ ਆਉਂਦੀ ਹੈ। ਉਦਮ ਸਿੰਘ ਜਿਹੜਾ ਨਾ ਕਿ ਸਰਦਾਰ ਸੀ, ਇੱਥੋਂ ਦਾ 7 ਪਿੰਡਾਂ ਦਾ ਮਾਲਕ ਸੀ, ਔਰ ਉਹਨੇ ਉਸ ਦੌਰ ਦੇ ਵਿੱਚ ਇੱਕ ਨਾ ਸਿਰਫ ਲੋਹੇ ਦਾ ਇਸਤੇਮਾਲ ਕੀਤਾ ਬਲਕਿ ਜਿਹੜਾ ਨਾ ਕਿ ਆਪਣੀ ਪੇਂਟਿੰਗ ਵੀ ਕੀਤੀ। ਅਸੀਂ ਵੀਡੀਓ ਦਾ ਜਿਹੜਾ ਆਗਾਜ਼ ਕੀਤਾ ਸੀ ਉਹਨਾਂ ਦੀ ਪੇਂਟਿੰਗ ਤੋਂ ਹੀ ਕੀਤਾ ਹੋਵੇਗਾ, ਤੁਹਾਡੇ ਰੂਬਰੂ ਕੀਤਾ ਵਾ। ਅੱਛਾ ਬਾਬਾ ਜੀ, ਇਹ ਉਦੋਂ ਦੀ ਪੇਂਟਿੰਗ ਹੈ, ਜ਼ਾਹਰ ਹੈ ਜਦੋਂ ਹਵੇਲੀ ਬਣੀ ਹੋਵੇ ਦੀ ਉਦੋਂ ਦੀ। ਤੇ ਇਹ ਹਵੇਲੀ ਵੀ 47 ਤੋਂ ਕਮ ਸੇ ਕਮ 10-20 ਸਾਲ 30 ਸਾਲ ਪਹਿਲੇ ਬਣੀ ਹੋਈ। ਇਹ ਕਮ ਸੇ ਕਮ ਸਵੇਦੀ ਦੀ ਹੁਣ ਉਮਰ ਜਿਹੜੀ ਹੈ ਨਾ ਜੀ ਜੀ 80 ਤੇ 50 130 ਇਹ 1.5 ਸਦੀ ਤੇ ਮੁਹੀਦ ਹਵੇਲੀ ਹੈ ਜੀ। ਔਰ ਉਸ 1.5 ਸਦੀ ਤੋਂ ਪਹਿਲੇ ਜਿਹੜਾ ਨਾ ਕਿ ਪੇਂਟਿੰਗ ਕਰਨਾ, ਜਿਹੜਾ ਤਸਵੀਰ ਬਣਾਉਣਾ, ਕੋਈ ਜਿਹੜਾ ਨਾ ਕੋਈ ਬੰਦਾ ਬਣਾ ਸਕਦਾ ਜਿਹੜਾ ਵਾਕਿਆ ਹੀ ਕੋਈ 7-8 ਪਿੰਡਾਂ ਦਾ ਮਾਲਕ ਹੋਵੇ ਜਾਂ ਬਹੁਤ ਵੱਡਾ ਰਈਸ ਹੋਵੇ। ਔਰ ਬਾਬਾ ਜੀ ਨੇ ਉਹ ਬਜ਼ੁਰਗਾਂ ਨੇ ਜਿਹੜਾ ਨਾ ਕਿ ਉਦਮ ਸਿੰਘ ਨੂੰ ਵੇਖਿਆ ਵੀ ਆਪਦੀ ਸੰਭਾਲ ਦੇ ਵਿੱਚ ਵੀ, ਤੇ ਉਸ ਤੋਂ ਬਾਅਦ ਜਿਹੜਾ ਨਾ ਕਿ 60 ਤੋਂ ਬਾਅਦ ਅੱਜ ਤੱਕ ਦੁਬਾਰਾ ਕੋਈ ਪਰਤ ਨਹੀਂ ਆਇਆ। ਕੋਈ ਨਹੀਂ। ਤੇ ਇਹ ਸੀ ਇਸ ਪਿੰਡ ਦੀ ਜਿਹੜੀ ਨਾ ਹਵੇਲੀ, ਸ਼ਾਨਦਾਰ ਅਜ਼ੀਮ ਦਾਸਤਾਨ ਜਿਹੜੀ ਹੈ ਤੁਹਾਡੇ ਰੂਬਰੂ ਕਰਵਾਈ। ਅੱਜ ਵੀ ਜਿਹੜਾ ਨਾ ਕਿ ਆਪਦੀ ਸ਼ਾਨੋ ਸ਼ੌਕਤ ਦੇ ਵਿੱਚ ਖੜੀ ਹੈ। ਇੱਕ ਮਿੰਟ ਬ੍ਰੇਕ ਬਾਬਾ ਜੀ, ਹੋਰ ਤੇ ਕੰਮ ਹੈ। ਇਹ ਪੋਰਸ਼ਨ ਜਿਹੜਾ ਹੈ ਨਾ, ਇਹ ਹੋਰ ਘਰ ਕੋਲ ਸੀ। ਠੀਕ ਇਹ ਤੇ ਅੱਜ ਠੀਕ। ਤੇ ਉਹ ਜਿਸ ਵੇਲੇ ਉੱਥੋਂ ਅਸੀਂ ਆਏ ਨਾ, ਤੇ ਜਿੱਥੇ ਗੇਟ ਹੈ ਹੁਣ, ਹਾਂਜੀ, ਇਸ ਗੇਟ ਵਾਲੀ ਜਗ੍ਹਾ ਤੇ ਉਹਨਾਂ ਦੀ ਇੱਕ ਡਿਊੜੀ ਹੁੰਦੀ ਸੀ। ਅੱਛਾ, ਚੱਲਦੀ ਪਈ ਨਾ ਮੇਰੀ? ਅੱਛਾ, ਡਿਊਟੀ ਹੁੰਦੀ ਸੀ। ਡਿਊੜੀ ਹੁੰਦੀ ਸੀ ਜਿੱਥੇ ਉਹਨਾਂ ਦੀ ਉਹ ਬੱਗੀ ਆ ਕੇ ਖਲੋਤੀ। ਠੀਕ ਬੱਗੀ ਖਲੋਤੀ ਹਾਂ ਹਾਂ ਹਾਂ, ਉਹ ਜਗ੍ਹਾ। ਠੀਕ। ਫਿਰ ਹੈਗਾ ਕਿ ਇਹਦੇ ਵਿੱਚ ਇੱਥੇ ਆਪਣਾ ਨਾ ਉਹ ਇੱਥੇ ਵੀ ਖੂਹ ਬਣਿਆ ਸੀ ਠੀਕ। ਜਿਹੜਾ ਚੱਲਦਾ ਸੀ।
ਉਹ ਜ਼ਾਹਰ ਹੈ ਕਿ ਵੀ ਉਹ ਐਡਾ ਵੱਡਾ ਪਿੰਡ ਸੀ, ਉਹ ਮੇਰਾ ਖਿਆਲ ਹੈ ਕਿ ਵੀ ਖੂਹਾਂ ਵੀ ਉਹਦੇ ਚ ਹੋਣਦੀਆਂ। ਹਾਂ ਖੂਹੀਆਂ ਤੇ ਇੱਕ ਇੱਕ ਖੂਹੀ ਇੱਥੇ ਖੂਹ ਸੀ। ਸੀ, ਇੱਕ ਉੱਥੇ ਸੀ ਉਧਰ ਸੀ। ਠੀਕ ਹੋ ਗਿਆ। ਇਹ ਦਰਖਤ ਵਗੈਰਾ ਦੇ ਬਾਅਦ ਦੇ ਇਹ ਤੋਂ ਬਾਅਦ ਹੀ ਦੋਸਤੋ ਤੁਸੀਂ ਵੇਖ ਰਹੇ ਹੋ ਵੀਰੋ ਕਿ ਉਹ ਉਥੋਂ ਹਵੇਲੀ ਸ਼ੁਰੂ ਹੁੰਦੀ ਹੈ 4 ਕਨਾਲ ਦੇ ਵਿੱਚ ਜਿਹੜਾ ਨਾ ਕਿ ਹਵੇਲੀ ਹੈ। ਅੱਜ ਵੀ ਇਹ ਵੇਖਣ ਦੇ ਕਾਬਲ ਹੈ, ਦੀਦਾ ਦੇਵ ਹੈ। ਬੜਾ ਪਿਆਰਾ ਕੰਮ ਹੋਇਆ ਔਰ ਇਹ ਜਿਹੜਾ ਨਾ ਕਿ ਸਾਡੇ ਇਤਿਹਾਸ ਦੀ, ਸਾਡੇ ਪੰਜਾਬ ਦੀ ਤਾਰੀਖ ਦਾ ਇੱਕ ਹਿੱਸਾ ਹੈ ਤੇ ਅਸੀਂ ਵੇਖ ਰਹੇ ਹਾਂ ਇਹਨਾਂ ਨੂੰ। ਬੜੇ ਖੁਸ਼ਕਿਸਮਤ ਹਾਂ। 2-4 ਸਾਲ ਅੱਗੇ ਚਲੇ ਜਾਵਾਂਗੇ ਤੇ ਇਹ ਚੀਜ਼ਾਂ ਸਾਨੂੰ ਸਿਰਫ ਵੀਡੀਓ ਦੇ ਰਾਹੀਂ ਨਜ਼ਰ ਆਉਂਦੀਆਂ। ਇਹ ਸਿਰਫ ਸਾਨੂੰ ਜਿਹੜਾ ਨਾ ਕਿਤਾਬਾਂ 'ਚ ਹੀ ਪੜ੍ਹਨ ਨੂੰ ਮਿਲਣਦੀਆਂ। ਇਸ ਵਾਸਤੇ ਹੀ ਟਰੈਵਲ ਵਲੌਗ ਜਿਹੜਾ ਨਾ ਕਿ ਪੰਜਾਬ ਤੁਹਾਡੇ ਨਾਲ ਫਿਰ ਕੇ ਪਿੰਡ ਵੇਖ ਕੇ, ਕਿਉਂਕਿ ਇੱਕ ਪਿੰਡ ਪੂਰਾ ਪੰਜਾਬ ਹੈ। ਉਸ ਪਿੰਡ ਦੇ ਵਿੱਚ ਪੂਰਾ ਪੰਜਾਬ ਵਸਦਾ, ਉੱਥੋਂ ਦੀ ਤਾਰੀਖ ਦਾ, ਉੱਥੋਂ ਦੀ ਸਕਾਫਤ ਦਾ, ਉੱਥੋਂ ਦੀ ਜਿਹੜਾ ਨਾ ਕਿ ਲੋਕਾਂ ਦਾ ਇੱਕ ਕਹਿ ਲਓ ਕਿ ਇਤਿਹਾਸ ਹੁੰਦਾ ਕਿ ਜਿੰਦਾ ਤਾਲੁਕ ਪੰਜਾਬ ਦੇ ਨਾਲ। ਇੱਥੋਂ ਦੇ ਲੋਕ ਜਿਹੜੇ ਨੇ ਉਹ ਦੱਸ ਰਹੇ ਨੇ ਕਿ ਇੱਥੇ ਊਧਮ ਸਿੰਘ ਜਿਹੜਾ ਸਰਦਾਰ ਸੀ, ਜਿਹਨੇ ਉਸ ਵੇਲੇ ਆਪ ਦੀ ਜਿਹੜਾ ਨਾ ਕਿ ਤਸਵੀਰ ਬਣਾਈ। ਮੇਰਾ ਖਿਆਲ ਹੈ ਕਿ ਜਦੋਂ ਦੇ ਅਸੀਂ ਵੇਖ ਰਹੇ 130 ਸਾਲ ਦੇ ਵਿੱਚ ਪਹਿਲੀ ਦਫਾ ਵੇਖਿਆ ਕਿ ਪਿੰਡਾਂ ਥਾਵਾਂ ਦੇ ਵਿੱਚ ਇੱਕ ਪਿੰਡ ਲੈਵਲ ਤੇ ਕਿਸੇ ਨੇ ਆਪਣੀ ਤਸਵੀਰ ਬਣਾਈ ਹੈ ਜਿਹੜੀ ਅੱਜ ਵੀ ਮੌਜੂਦ ਹੈ। ਹਾਂਜੀ ਇੱਕ ਚਬਾਰਾ ਇੱਥੇ ਹੁੰਦਾ ਸੀ ਇਹ ਇਹਦੇ ਉੱਤੇ। ਇਹਦੇ ਉੱਤੇ ਇੱਥੇ ਕਰ ਅੱਛਾ ਉਹ ਜਿਹੜਾ ਘਰ ਹੈ ਨਾ ਛੋਟਾ, ਇਹਦੇ ਉੱਤੇ ਸੀ। ਇਹਦੇ ਉੱਤੇ ਚਬਾਰਾ। ਇੱਕ ਹੈਗਾ ਸੀ ਇਹ ਉੱਲਾ ਛੱਡ ਕੇ ਨਾ, ਹਾਂਜੀ ਉੱਲਾ ਹੀ ਸੀ, ਹਾਂਜੀ। ਪੱਲੇ ਹੀ ਸੀ। ਪੱਲੇ ਸੀ। ਠੀਕ ਹੈ। 1 2 ਤੇ 3 ਚਬਾਰੇ। ਇਹ 3 ਚਬਾਰੇ ਸੀ। ਇਹ ਵੀ ਉਦੋਂ ਦੇ ਚਬਾਰਾ, ਉਹ ਪਰਲੀ ਸਾਈਡ ਤੇ ਖੂਹੀ ਹੁੰਦੀ ਸੀ। ਹਾਂ ਕੋਈ ਨਹੀਂ। ਦੋਸਤੋ ਤੁਸੀਂ ਵੇਖ ਰਹੇ ਹੋ ਕਿ ਆਸਤਾ ਆਸਤਾ ਜਿਹੜਾ ਨਾ ਕਿ ਖਸਤਾ ਹਾਲ ਹੋ ਰਹੀਆਂ ਸੀੜੀਆਂ ਵੀ, ਕਿਉਂਕਿ 130 ਸਾਲ ਅੱਜ ਸਾਡੀ ਇਮਾਰਤ ਜਿਹੜੀ ਨਾ 30 ਸਾਲ ਬਾਅਦ ਅੱਲਾ ਦੀ ਸਪੁਰਦ ਹੋ ਜਾਂਦੀ। ਸਾਡਾ ਲੈਂਟਰ ਵੀ ਜਿਹੜੀ ਮਿਆਦ ਦੱਸਦੇ ਨੇ ਉਹ 25 ਸਾਲ ਦੱਸਦੇ ਨੇ। 25 ਸਾਲ ਤੋਂ ਬਾਅਦ ਇਹ ਲੈਂਟਰ ਢਾਣਾ ਪੈਂਦਾ, ਉੱਚਾ ਕਰਨਾ ਪੈਂਦਾ, ਇਹਦੀ ਮੁਰੰਮਤ ਕਰਨੀ ਪੈਂਦੀ। 130 ਸਾਲ ਪੁਰਾਣੀ ਹਵੇਲੀ, ਇਹ ਦੇਖੋ ਜੀ, 1.5 ਸਦੀ ਦੀ ਉਮੀਦ ਹਵੇਲੀ ਤੁਹਾਡੇ ਰੂਬਰੂ ਕਰਵਾਉਣੀ। ਇਹ ਉਹਨਾਂ ਦਾ ਤਜਾ ਤਮੀਜ਼ ਹੈ ਜੀ। ਲਓ ਜੀ ਇਹ ਦੇਖੋ ਜੀ, ਇਹ ਇੱਥੇ ਤੁਹਾਨੂੰ ਦਿਖਾ ਰਹੇ ਆ ਕਿ ਇਹ ਤਰਜ਼ੇ ਤਮੀਜ਼ ਸੀ। ਬਜ਼ੁਰਗ ਖਾ ਰਹੇ ਨੇ ਕਿਆ ਹੀ ਛੋਟੀ ਇੱਟ ਦਾ ਸ਼ਾਨਦਾਰ ਜਿਹੜਾ ਨਾ ਕਿ ਕੰਮ ਹੋਇਆ। ਅੱਜ ਸਾਡੇ ਮਿਸਤਰੀ ਇੱਥੋਂ ਤੱਕ ਪਹੁੰਚ ਨਹੀਂ ਸਕਦੇ। 130 ਸਾਲ ਪੁਰਾਣੀ ਤੇ ਵੀ ਇਹ ਹਾਲ ਹੈ ਕਿ ਨਾਨਕਸ਼ਾਹੀ ਇੱਟ ਦਾ ਇਸਤੇਮਾਲ ਹੋਇਆ। ਬੜਾ ਹੀ ਖੂਬਸੂਰਤ ਕੰਮ ਹੋਇਆ ਔਰ ਦੇਖੋ ਕਿ ਵਿੱਚ ਮਿੱਟੀ ਜਿਹੜੀ ਹੈ ਨਾ ਉਹ ਇਸਤੇਮਾਲ ਹੋਈ। ਇਸ ਤੋਂ ਬਾਵਜੂਦ ਵੀ ਆਪਣੀ ਜਿਹੜਾ ਨਾ ਪੂਰੀ ਆਬੋ ਤਾਬ ਦੇ ਨਾਲ, ਪੂਰੀ ਜਿਹੜਾ ਨਾ ਜਾਨ ਜੁਰਤ ਦੇ ਵਿੱਚ ਇਹ ਦੀਵਾਰ ਖੜੀ ਹੈ। ਅੱਜ ਦੇ ਜੋ ਹਾਲਾਤ ਨੇ ਜਾਂ ਜਿਸ ਤਰ੍ਹਾਂ ਪਾਣੀ ਉੱਪਰ ਆ ਰਿਹਾ ਤੇ ਸਾਡੀ ਦੀਵਾਰ ਤਾਂ ਪਤਾ ਨਹੀਂ 10 ਸਾਲ ਵੀ ਨਾ ਕੱਢਦੀ, ਲੇਕਿਨ ਇਹ ਆਪਦੇ ਤਾਕਤ ਦੇ ਨਾਲ ਵਕਤ ਦਾ ਮੁਕਾਬਲਾ ਕਰ ਰਹੀ। ਇਦਾਂ ਦੀਆਂ ਹੀ ਹੋਰ ਵੀਡੀਓ ਵੇਖਣ ਵਾਸਤੇ ਨਾਲ WhatsApp ਦਾ ਨੰਬਰ ਚੱਲਦਾ ਪਿਆ। ਤੁਸੀਂ ਆਪਣਾ ਪਿੰਡ ਵਿਖਾਣਾ ਹੋਵੇ ਜਾਂ ਵੇਖਣਾ ਹੋਵੇ ਸਾਡੇ ਨਾਲ ਇਸ WhatsApp ਨੰਬਰ ਤੇ ਰਾਬਤਾ ਕਰ ਸਕਦੇ ਹੋ। ਅਗਲੀ ਵੀਡੀਓ ਤੱਕ ਲਈ ਇਜਾਜ਼ਤ ਦਿਓ। ਫਿਰ ਨਾਰਾ ਲਈਏ ਪੰਜਾਬ ਦਾ ਕਿ ਪੰਜਾਬ ਜ਼ਿੰਦਾਬਾਦ। ਤੁਹਾਡਾ ਬਹੁਤ ਸ਼ੁਕਰੀਆ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ। ਸਾਡਾ ਬਜ਼ੁਰਗਾਂ ਦਾ ਸਾਇਆ ਸਾਡੇ ਦੇ ਤਾਂ ਦੇਰ ਕਾਇਮ